ਅਗਲੀ ਖਬਰ ਵੱਲ ਚਲੀਏ। ਅੱਜ ਸਟਾਕ ਮਾਰਕੀਟ ਬੜੇ ਮੂੰਹਦੇ ਭਾਅ ਡਿੱਗ ਰਹੀ ਹੈਗੀ ਆ। ਇੱਕ ਟਾਈਮ ਦੇ ਉੱਤੇ ਤਾਂ 500 ਪੁਆਇੰਟ ਜੋ ਡਾਓ ਜੋਨ ਇੰਡਸਟਰੀਅਲ ਆ 542 ਪੁਆਇੰਟ ਵੀ ਡਾਊਨ ਚਲਾ ਗਿਆ ਸੀ। ਇਹ ਸਾਰਾ ਬਿਲਕੁਲ। ਕੁਝ ਇਸ ਕਰਕੇ ਵਾਪਰਿਆ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦੇ ਆ ਫੈਡਰਲ ਰਿਜ਼ਰਵ ਬੋਰਡ ਦੇ ਉੱਤੇ। ਜੋ ਰੀਟੇਲ ਅਰਨਿੰਗਸ ਆ ਉਹ ਵੀ ਬੜੀਆਂ ਮਾੜੀਆਂ ਆਈਆਂ ਹੈਗੀਆਂ ਆ। ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਪਰ ਕਿਉਂਕਿ ਇਨਫਲੇਸ਼ਨ ਘਟੀ ਨਹੀਂ ਹੈਗੀ ਤੇ ਪਹਿਲਾਂ ਲੱਗਦਾ ਸੀ ਵੀ ਇੰਟਰਸਟ ਰੇਟ ਘਟਾਇਆ ਜਾਊਗਾ ਜਾਂ ਉੱਥੇ ਰਿਹਾ ਜਾਊਗਾ, ਇਨਕਰੀਜ਼ ਨਹੀਂ ਕੀਤਾ ਜਾਊਗਾ। ਪਰ ਹੁਣ ਇਹ ਲੱਗ ਰਿਹਾ ਵੀ ਇੰਟਰਸਟ ਰੇਟ ਇੱਕ ਵਾਰੀ ਫੇਰ ਜਿਹੜਾ ਆ ਵਧਾਉਣਾ ਪਊਗਾ ਫੈਡਰਲ ਰਿਜ਼ਰਵ ਬੋਰਡ ਨੂੰ। ਬਾਕੀ ਜਿਹੜੇ ਰਿਟੇਲਰਸ ਆ ਬੜੇ ਜਿਸ ਤਰ੍ਹਾਂ ਹੋਮ ਡੀਪੂ ਆ ਉਹਨਾਂ ਦੇ ਵੀ ਸ਼ੇਅਰ ਅੱਜ 5.6% ਡਾਊਨ ਗਏ ਹੈਗੇ ਆ। ਇਸੇ ਤਰ੍ਹਾਂ ਵਾਲਮਾਰਟ, ਡੀਲਰਸ, ਡੋਕੂਸਾਈਨ, ਮੌਲਸਨ ਕੂਰਸ ਤੇ ਹੋਰ ਕਈ ਕੰਪਨੀਆਂ ਦੇ ਅੱਜ ਸ਼ੇਅਰ ਡਾਊਨ ਗਏ ਆ। ਉਹਨਾਂ ਦੀ ਇਨਕਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ। ਸੋ ਇਹਦੇ ਕਰਕੇ ਅੱਜ ਸਟਾਕ ਮਾਰਕੀਟ ਕਾਫੀ ਡਾਊਨ ਜਾ ਰਹੀ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਜੀਓਪੋਲੀਟੀਕਲ ਟੈਂਸ਼ਨ ਵੀ ਜਿਹੜੀ ਆ ਉਹ ਵਧੀ ਹੈਗੀ ਆ। ਉਹਦੇ ਵਿੱਚ ਕੋਈ ਬਹੁਤੀ ਗਿਰਾਵਟ ਨਹੀਂ ਆਈ। ਇਨਫਲੇਸ਼ਨ ਦੇ ਜਿਹੜੇ ਆંકੜੇ ਆਏ ਸੀਗੇ ਵੀ ਵਧੀ ਹੈ ਇਨਫਲੇਸ਼ਨ, ਉਹ ਸਾਰੀਆਂ ਚੀਜ਼ਾਂ। ਤੇ ਜਿੱਦਾਂ ਤੁਸੀਂ ਦੱਸਿਆ ਵੀ ਰੀਟੇਲਰ ਨੇ, ਵਾਲਮਾਰਟ ਨੇ ਅੱਜ ਜਿਹੜੀ ਆਪਣੀ ਅਰਨਿੰਗ ਰਿਪੋਰਟ ਪੇਸ਼ ਕੀਤੀ, ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਦੇ ਅਖੀਰਲੇ ਕੁਆਟਰ ਦੇ ਵਿੱਚ ਉਹਨਾਂ ਨੇ ਗਰੋਥ ਹੋਈ ਆ। ਆਲਦੋ ਉਦੋਂ ਬਹੁਤ ਕੰਮ ਡਾਵਾਂਡੋਲ ਜਿਹੜਾ ਉਹ ਲੱਗ ਰਿਹਾ ਸੀ, ਪਰ ਉਹਨਾਂ ਨੇ ਇਹ ਅਨੁਮਾਨ ਲਾਇਆ ਵੀ ਇਸ ਸਾਲ ਦੇ ਵਿੱਚ ਜਿਹੜਾ ਕੁਛ ਵਧੀਆ ਆ ਉਹ ਸ਼ਾਇਦ ਨਾ ਹੀ ਜਿਹੜਾ ਉਹ ਹੋਵੇ। ਸੋ ਇਸ ਸਾਲ ਦੇ ਵਿੱਚ ਉਹਨਾਂ ਦੇ ਗਰੋਥ ਦੇ ਉੱਤੇ ਇੱਦਾਂ ਆਖਿਆ। ਹੋਮ ਡੀਪੋ ਦੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਆਖੀ ਆ, ਉਹਨਾਂ ਨੇ ਆਲਰੇਡੀ ਕਿਹਾ ਵੀ ਘਰ ਹੁਣ ਲੋਕ ਬਣਾ ਹੀ ਬਹੁਤ ਘੱਟ ਰਹੇ ਆ। ਵੈਸੇ ਵੀ ਬਿਲਡਰਸ ਨੇ ਕੰਮ ਜਿਹੜਾ ਇਸ ਨੂੰ ਕਾਫੀ ਠੱਪ ਜਿਹਾ ਜਿਹੜਾ ਉਹਨਾਂ ਦਾ ਹੋ ਚੁੱਕਾ ਆ ਤੇ ਕਾਸਟ ਆਲਰੇਡੀ ਬਹੁਤ ਜ਼ਿਆਦਾ ਵਧੀ ਆ। ਸੋ ਉਹਨਾਂ ਦੇ ਕੰਮ ਵੀ ਜਿਹੜਾ ਉਹ ਥੱਲੇ ਨੂੰ ਜਾ ਰਿਹਾ। ਉਹਨਾਂ ਨੇ ਇਸ ਸਾਲ ਦੇ ਵਿੱਚ ਵੀ ਇਹੀ ਅਨੁਮਾਨ ਲਾਇਆ, ਇਹੀ ਕਿਆਸ ਰਹੀਆਂ ਆ ਵੀ ਬਹੁਤਾ ਕੁਛ ਬੈਟਰ ਆ ਉਹ ਨਹੀਂ ਹੋਊਗਾ। ਇਸ ਮੌਕੇ ਹੁਣ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ 582 ਪੁਆਇੰਟ ਮਾਰਕੀਟ ਆ ਉਹ ਥੱਲੇ ਚੱਲ ਰਹੀ ਹੈਗੀ ਆ 9:28 ਦੇ ਉੱਤੇ ਇੱਥੇ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ। ਜੀ ਇਸੇ ਤਰ੍ਹਾਂ ਹੋਰ ਕੰਪਨੀਆਂ ਦੇ ਵੀ ਆਪਾਂ ਰਿਟੇਲਰਸ ਦੇ ਦੱਸਿਆ ਆ ਵੀ ਬਹੁਤ ਪ੍ਰੋਫਿਟ ਘਟੇ ਹੈਗੇ ਆ। ਸੋ ਸਟਾਕ ਮਾਰਕੀਟ ਨੂੰ ਅੱਜ ਪੂਰਾ ਜਿਹੜਾ ਝਟਕਾ ਉਹ ਲੱਗ ਚੁੱਕਾ ਆ। ਤੇ ਦੂਸਰੇ ਪਾਸੇ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ। ਕਹਿੰਦੇ ਵੀ ਵਾਲ ਸਟਰੀਟ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਗਲ ਫੈਮਿਲੀ ਹੋਮ ਖਰੀਦੇ ਆ ਗ੍ਰੇਟ ਡਿਪਰੈਸ਼ਨ ਤੋਂ ਬਾਅਦ। ਇੱਕ ਇਹਦਾ ਕਾਰਨ ਇਹ ਵੀ ਆ ਜਿਹਦੇ ਕਰਕੇ ਜੋ ਰੈਂਟ ਆ ਉਹ ਬਹੁਤ ਹਾਈ ਹੋਏ ਹੈਗੇ ਆ। ਖਾਸ ਕਰਕੇ ਕਾਰਪੋਰੇਸ਼ਨਸ ਜਿਨ੍ਹਾਂ ਨੂੰ ਬੈਕ ਕਰਦੀਆਂ ਆ ਪ੍ਰਾਈਵੇਟ ਇਕੁਇਟੀ ਗਰੁੱਪਸ ਜਿੱਦਾਂ ਬਲੈਕਸਟੋਨ ਆ ਜਾਂ ਪ੍ਰੀਟੀਅਮ ਪਾਰਟਨਰਸ ਆ। ਉਹਨਾਂ ਨੇ ਕਹਿੰਦੇ ਵੀ ਯੂਐਸ ਦੀ ਜੋ ਸਨਵੈਲਟ ਆ ਉਹਦੇ ਵਿੱਚ ਥਾਊਜ਼ੈਂਡਸ ਆਫ ਘਰ ਜੋ ਆ ਉਹ ਸਿੰਗਲ ਫੈਮਿਲੀ ਹੋਮਸ ਖਰੀਦੇ ਹੈਗੇ ਆ।